The US on Friday, ਅੱਜ ਹੀ advisory asked its citizens to exercise increased caution while traveling to India due to crime and terrorism. ਖਾਸ ਤੌਰ ਤੇ not to travel to Union Territory of Jammu and Kashmir ਕਿ ਵੀ ਉੱਥੇ ਤਾਂ ਬਿਲਕੁਲ ਨਾ ਜਾਓ। ਉਹਨਾਂ ਨੇ ਖਤਰੇ ਦਾ ਲੈਵਲ ਵਧਾਇਆ ਇੰਡੀਆ ਜਾਣ ਦਾ। ਫਿਰ ਉਹਨਾਂ ਨੇ ਕਿਹਾ ਕਿ ਜੇ ਇੰਡੀਆ ਦੇ ਵਿੱਚ ਕ੍ਰਾਈਮ ਹੈ, ਰੇਪ ਹੈ और दहशतगर्दी है, इसलिए इस बच के जाओ। Within 10 kilometers of India-Pakistan border due to potential for armed conflict. कोई क्रॉस बॉर्डर फायरिंग भी नहीं होंगी। तो फिर अमरीकन एडवाइजरी क्यों कह रही है भी 10 किलोमीटर के एरिया दे विच आर्म्ड कन्फ्लिक्ट का खतरा है। Indian authorities report rape is one of the fastest growing crimes in India. ਜੇ ਤੁਸੀਂ ਫਿਰ ਵੀ ਜਾਣਾ ਹੈ ਤਾਂ ਆਪਣੇ ਰਿਸਕ ਤੇ ਜਾਇਓ ਕਿਉਂਕਿ US ਗਵਰਨਮੈਂਟ ਹੈਜ਼ ਲਿਮਿਟਡ ਐਬਿਲਿਟੀ ਟੂ ਪ੍ਰੋਵਾਈਡ ਐਮਰਜੈਂਸੀ ਸਰਵਿਸਿਜ਼ ਟੂ US ਸਿਟੀਜ਼ਨਸ ਇਨ ਰੂਰਲ ਏਰੀਆਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਆਪਣੇ ਸਿਟੀਜ਼ਨਸ ਨੂੰ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਜਾਣ ਲੱਗਿਆਂ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਭਾਰਤ ਵਿੱਚ ਕ੍ਰਾਈਮ ਅਤੇ ਦਹਿਸ਼ਤਗਰਦੀ ਦਾ ਖਤਰਾ ਹੈ। ਸੋ ਅਮਰੀਕਨ ਐਡਵਾਈਜ਼ਰੀ ਦੀ ਟਾਈਮਿੰਗ ਦੱਸਦੀ ਹੈ ਕਿ ਅਮਰੀਕਾ ਨਾਲ ਭਾਰਤ ਦੇ ਜਿਹੜੇ ਰਿਸ਼ਤੇ ਖਰਾਬ ਹੋ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੁਛ ਚੀਜ਼ਾਂ ਇਹਨੇ ਸੀਕੁਐਂਸ ਹੀ ਵਾਪਰਦੀਆਂ। ਹਾਲਾਂ 2 ਦਿਨ ਪਹਿਲਾਂ ਅਸੀਂ ਇੱਕ ਸੈਗਮੈਂਟ ਕੀਤਾ ਕਿ ਜਿਹਦੇ 'ਚ ਡਿਪਲੋਮੈਟ ਦਾ ਇੱਕ ਆਰਟੀਕਲ ਸੀ ਇੰਡੀਅਨ ਜਰਨਲਿਸਟ ਵੱਲੋਂ ਹੀ ਲਿਖਿਆ ਹੋਇਆ ਕਿ ਜੀ ਇੰਡੀਆ ਦੀ ਐਗਰੈਸਿਵ ਡਿਪਲੋਮੇਸੀ ਵਿਦ ਕੈਨੇਡਾ, ਵਿਦ UK, ਵਿਦ ਸਾਈਪਰਸ, ਟਰਕੀ ਨੂੰ ਕਾਊਂਟਰ ਕਰਨ ਦੇ ਲਈ ਔਰ ਸ੍ਰੀਲੰਕਾ 'ਚ। ਔਰ ਅਸੀਂ ਉਸ ਦੇ ਵਿੱਚ ਇਹ ਕਿਹਾ ਸੀ ਕਿ ਵੀ ਇਹ ਡਿਪਲੋਮੇਸੀ ਤਾਂ ਕਦੇ ਐਗਰੈਸਿਵ ਨਹੀਂ ਹੁੰਦੀ। ਜਦੋਂ ਜਿਹਨੂੰ ਇਹ ਐਗਰੈਸਿਵ ਕਹਿ ਰਹੇ ਨੇ ਇਨਫੈਕਟ ਇਹ ਇਹਨਾਂ ਦੀ ਫਰਸਟ੍ਰੇਸ਼ਨ ਹੈ। ਔਰ ਮੈਨੂੰ ਨਹੀਂ ਸੀ ਆਈਡੀਆ ਕਿ ਕੈਨੇਡਾ ਦੇ ਹਵਾਲੇ ਨਾਲ ਤਾਂ ਰੈਫਰੈਂਡਮ ਇੱਕ ਟ੍ਰਿਗਰਿੰਗ ਪੁਆਇੰਟ ਬਣ ਗਿਆ ਕਿ ਕੈਨੇਡਾ ਨੂੰ ਇੰਡੀਆ ਨੇ ਪ੍ਰੋਟੈਸਟ ਕੀਤਾ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕੀਤਾ, ਕੈਨੇਡਾ ਨੇ ਜਵਾਬ 'ਚ ਜਿਹੜਾ ਔਰ ਇਕੱਲਾ ਪ੍ਰੋਟੈਸਟ ਹੀ ਨਹੀਂ ਕੀਤਾ, ਉਹਨਾਂ ਨੇ ਫਿਰ ਐਡਵਾਈਜ਼ਰੀ ਕੱਢਤੀ ਕਿ ਕੈਨੇਡਾ 'ਚ ਨਾ ਜਾਓ, ਉਹਦੇ 'ਚ ਐਂਟੀ ਇੰਡੀਆ ਔਰ ਹੇਟ ਕ੍ਰਾਈਮ ਔਰ ਇਹ ਵੋ। ਕੈਨੇਡਾ ਨੇ ਵੀ ਠੋਕ ਦਿੱਤਾ ਜਵਾਬੀ ਜਵਾਬ। ਉਹਨਾਂ ਨੇ ਵੀ ਕਿਹਾ ਇੰਡੀਆ ਜਿਹੜਾ ਉਹ ਖਤਰਨਾਕ ਹਿੱਸਾ ਜਾਂ ਦੂਜਾ ਤੀਜਾ ਉੱਥੇ ਦਹਿਸ਼ਤਗਰਦੀ ਔਰ ਕ੍ਰਾਈਮ ਔਰ ਬੰਬ ਫਟ ਸਕਦੇ ਨੇ ਔਰ ਦੂਜਾ ਮਤ ਜਾਓ ਉੱਥੇ ਔਰ ਇਹ ਚਲੋ ਉਦੋਂ ਤਾਂ ਲੱਗਾ ਵੀ ਕੈਨੇਡਾ ਦੇ ਨਾਲ ਤਾਂ ਹੁਣ ਇਹਨਾਂ ਨੇ ਦਸਤਪੰਜਾ ਕਰ ਲਿਆ। ਲੇਕਿਨ ਮੈਨੂੰ ਇਹ ਆਈਡੀਆ ਨਹੀਂ ਸੀ ਵੀ ਕਿਉਂਕਿ ਲੱਗ ਤਾਂ ਰਿਹਾ ਕਿ ਜਿਸ ਕਿਸਮ ਦੇ ਅਮਰੀਕਨਾਂ ਦੇ ਤਿਉਰ ਨੇ ਔਰ ਜਿਹੜੀਆਂ 2-3 ਖਬਰਾਂ ਅਸੀਂ ਡਿਸਕਸ ਵੀ ਕੀਤੀਆਂ ਕਿ ਜਿਵੇਂ ਅਮਰੀਕਾ ਨੇ ਪਾਕਿਸਤਾਨ ਵੱਲ ਹੱਥ ਵਧਾਇਆ ਔਰ ਅਸੀਂ ਜ਼ਿਕਰ ਕਰਾਂਗੇ F-16 $450 ਮਿਲੀਅਨ ਦੀ ਡੀਲ ਉਹ ਥਰੂ ਕੀਤੀ, ਜਾਂ ਜਿਵੇਂ ਪਾਕਿਸਤਾਨ ਦੇ ਫੌਜੀ ਮੁਖੀ ਉਹਨਾਂ ਨੂੰ ਰੈੱਡ ਕਾਰਪੇਟ ਵੈਲਕਮ ਦਿੱਤੀ, ਜਾਂ ਪਾਕਿਸਤਾਨ ਦੇ ਅਮਰੀਕਾ ਦੇ ਪਾਕਿਸਤਾਨ 'ਚ ਐਂਬੈਸਡਰ ਆਜ਼ਾਦ ਕਸ਼ਮੀਰ ਗਏ ਔਰ ਉਹਨਾਂ ਨੇ ਉਸ ਨੂੰ ਆਪਣੇ ਟਵੀਟ ਦੇ ਵਿੱਚ ਜਿਹੜਾ ਉਹ ਪਾਕਿਸਤਾਨ ਐਡਮਿਨਿਸਟਰ ਕਸ਼ਮੀਰ ਕਹਿਣ ਦੀ ਥਾਂ ਆਜ਼ਾਦ ਕਸ਼ਮੀਰ ਕਿਹਾ। ਸੋ ਇਹ ਚੇਂਜਿਸ ਨਜ਼ਰ ਆ ਰਹੀਆਂ ਸੀ। ਫਿਰ ਇਹ ਵੀ ਨਜ਼ਰ ਆ ਰਿਹਾ ਸੀ ਕਿ ਐਸ ਜੈਸ਼ੰਕਰ ਇੱਥੇ ਜਿਹੜਾ 10 ਦਿਨ ਬੈਠਾ ਰਿਹਾ ਕਿਸੇ ਵੀ ਡਿਪਲੋਮੈਟ ਦੇ ਲਈ ਔਰ ਫੋਰਨ ਮਿਨਿਸਟਰ ਲਈ ਖਾਸ ਤੌਰ ਨਾਲ ਡਿਪਲੋਮੈਟ ਫੋਰਨ ਮਿਨਿਸਟਰ ਲਈ ਇੰਨੇ ਦਿਨ ਇਹ ਬਿਨਾਂ ਮਤਲਬ ਨਹੀਂ ਸੀ। ਇਹਦਾ ਮਤਲਬ ਸੀ ਕਿ ਅਮਰੀਕਾ ਖੱਬਿਓਂ ਸੱਜਿਓਂ ਬਾਂਹ ਮਰੋੜ ਰਿਹਾ ਔਰ ਉਹਨਾਂ ਨੂੰ ਇਹ ਮੈਸੇਜ ਦੇ ਰਿਹਾ ਕਿ ਵੀ ਬੰਦੇ ਦੇ ਪੁੱਤ ਬਣੋ। ਤੁਸੀਂ ਇਹ ਨਹੀਂ ਹੋ ਸਕਦਾ ਕਿ ਵੀ ਤੁਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਵੀ ਤੁਸੀਂ ਸਹਿ ਦੇ ਨਾਲ ਵੀ ਦੌੜ ਰਹੇ ਹੋ ਤਾਂ ਮਗਰ ਜਿਹੜੇ ਸ਼ਿਕਾਰੀ ਕੁੱਤੇ ਲੱਗੇ ਨੇ ਤੁਸੀਂ ਕਹੋ ਜੀ ਅਸੀਂ ਸਹਿ ਦੇ ਨਾਲ ਵੀ ਹਾਂ, ਸ਼ਿਕਾਰੀ ਕੁੱਤਿਆਂ ਦੇ ਨਾਲ ਵੀ ਹੈ। ਔਰ ਜ਼ਾਹਰ ਹੈ ਅਮਰੀਕਾ ਐਨੋਇਡ ਹੈ ਕਾਫੀ ਇੰਡੀਆ ਦਾ ਜੋ ਰਸ਼ੀਆ ਦੇ ਮਾਮਲੇ ਦੇ ਵਿੱਚ ਉਸ ਦਾ ਸਟੈਂਡ ਹੈ। ਔਰ ਇਸ ਸਾਰੇ ਦੇ ਚੱਲਦਿਆਂ ਪਰ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਵੀ ਈਵਨ ਪਹਿਲੇ ਮਾਮਲਿਆਂ 'ਚ ਤਾਂ ਕੈਨੇਡਾ ਹੋਏ ਜਾਂ ਈਵਨ UK ਨਾਲ ਵੀ ਪ੍ਰੋਟੈਸਟ ਕੀਤਾ ਸੀ ਇੰਡੀਆ ਨੇ ਜਦੋਂ ਰੈਫਰੈਂਡਮ ਉੱਥੇ ਹੋਇਆ। ਅਮਰੀਕਾ 'ਚ ਤਾਂ ਜੇ ਰੈਫਰੈਂਡਮ ਵੀ ਨਹੀਂ ਹੋਇਆ ਜਾਂ ਕੋਈ ਐਸਾ ਵਿਜ਼ੀਬਲ ਰੀਜ਼ਨ ਨਹੀਂ ਹੈ। ਲੇਕਿਨ ਅੱਜ ਜਿਹੜਾ ਇੱਕ ਸਟਰੋਂਗ ਐਡਵਾਈਜ਼ਰੀ ਜਿਵੇਂ ਕੈਨੇਡਾ ਨੇ ਇੰਡੀਆ ਨੂੰ ਕਾਊਂਟਰ ਕਰਦੇ ਆਪਣੇ ਸਿਟੀਜ਼ਨਸ ਨੂੰ ਐਡਵਾਈਜ਼ਰੀ ਭੇਜੀ, ਅੱਜ ਅਮਰੀਕਾ ਨੇ ਜਿਹੜੀ ਹੈ ਆਪਣੇ ਸਿਟੀਜ਼ਨਸ ਦੇ ਲਈ ਜਿਹੜੀ ਹੈ ਐਡਵਾਈਜ਼ਰੀ, ਟਰੈਵਲ ਐਡਵਾਈਜ਼ਰੀ ਉਹਨੂੰ ਕਹਿੰਦੇ ਨੇ,
ਭੇਜੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇੰਡੀਆ ਜਾਣ ਤੋਂ ਪਹਿਲਾਂ ਤਾਂ ਉਹਨਾਂ ਨੇ ਖਤਰੇ ਦਾ ਲੈਵਲ ਵਧਾਇਆ ਇੰਡੀਆ ਜਾਣ ਦਾ। ਫਿਰ ਉਹਨਾਂ ਨੇ ਕਿਹਾ ਕਿ ਜੇ ਇੰਡੀਆ ਦੇ ਵਿੱਚ ਕ੍ਰਾਈਮ ਹੈ, ਰੇਪ ਹੈ ਔਰ ਦਹਿਸ਼ਤਗਰਦੀ ਹੈ, ਇਸ ਲਈ ਇਸ ਬਚ ਕੇ ਜਾਓ। ਹੁਣ ਇਹ ਇਸ ਮੌਕੇ 'ਤੇ ਜਦੋਂ ਤੁਸੀਂ ਦੀ ਟਾਈਮਿੰਗ ਦੇਖਦੇ ਹੋ, ਅਦਰਵਾਈਜ਼ ਕਈ ਵਾਰੀ ਐਡਵਾਈਜ਼ਰੀਜ਼ ਵੀ ਰੂਟੀਨ 'ਚ ਹੁੰਦੀਆਂ ਨੇ, ਕੰਟਰੀ ਕੰਡੀਸ਼ਨ ਜਾਂ ਜਿੱਥੇ ਕੀ ਚੱਲ ਰਿਹਾ ਕੀ ਨਹੀਂ। ਪਰ ਮੈਂ ਇਸ ਨੂੰ, ਕਿਉਂਕਿ ਇਹ ਮੇਜਰ ਖਬਰ ਹੈ ਇਸ ਵੇਲੇ ਔਰ ਇੰਡੀਅਨ ਨਿਊਜ਼ ਏਜੰਸੀਜ਼ ਨੇ ਵੀ ਇਸ ਨੂੰ ਚੁੱਕਿਆ, ਹਾਲਾਂ ਥੋੜ੍ਹਾ ਅੰਡਰ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅਸੀਂ ਜੋ ਬੈਠੇ ਹਾਂ ਉਹਨੂੰ ਓਵਰ ਪਲੇ ਕਰਨ ਲਈ, ਅੰਡਰ ਪਲੇ ਨਹੀਂ ਕਰਨ ਦਿੰਦੇ। ਅਸੀਂ ਫੜ ਲਿਆ ਇਹਨਾਂ ਨੂੰ ਧੌਣ ਤੋਂ ਕਿ ਵੀ ਆਹ ਦੇਖ ਲਓ, ਤੁਸੀਂ ਜਿਹਨੂੰ ਵੱਡੀ ਡੈਮੋਕ੍ਰੇਸੀ ਤੇ ਜਮਹੂਰੀਅਤ, ਐਗਜ਼ੈਕਟ ਲਫ਼ਜ਼ ਇਹ ਨੇ। ਦਾ US ਔਨ ਫਰਾਈਡੇ, ਅੱਜ ਹੀ ਐਡਵਾਈਜ਼ਰੀ ਆਸਕਡ ਇਟਸ ਸਿਟੀਜ਼ਨਸ ਟੂ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ while traveling to India due to crime and terrorism and advised them to not to travel to the Union Territory of Jammu and Kashmir। ਹੁਣ ਇਹਨਾਂ ਦੋਨਾਂ ਤਿੰਨਾਂ ਗੱਲਾਂ ਦੇ ਉੱਤੇ ਹੀ ਜਿਹੜਾ ਹੈ ਉਹ ਥੋੜ੍ਹਾ ਧਿਆਨ ਕੇਂਦਰਿਤ ਕਰਨਾ ਬਣਦਾ ਹੈ। ਇੱਕ ਪਾਸੇ ਅਮਿਤ ਸ਼ਾਹ ਜਿਹੜਾ ਪਹਿਲਾ ਹੋਮ ਮਿਨਿਸਟਰ ਬਣਿਆ, ਜਿਹੜਾ ਉਹ ਇਸ ਸਾਰੇ 'ਚ ਹਾਈ ਪ੍ਰੋਫਾਈਲ ਵਿਜ਼ਿਟ ਦੇ ਉੱਤੇ ਗਿਆ, 6 ਦਿਨ ਉੱਥੇ ਬੈਠਾ ਰਿਹਾ, ਮੰਦਰ ਵੀ ਗਿਆ ਵੈਸ਼ਨੋ ਦੇਵੀ, ਇੱਕ ਗੁਰਦੁਆਰੇ 'ਚ ਵੀ ਗਿਆ, ਬਾਰਾਮੂਲਾ 'ਚ ਵੀ, ਔਰ ਇਹ ਕਿਹਾ ਜੀ ਬਿਲਕੁਲ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਜਦੋਂ ਤੱਕ ਦਹਿਸ਼ਤਗਰਦੀ ਖਤਮ ਨਾ ਹੋਏ। ਦੇਖੋ ਜੰਮੂ ਕਸ਼ਮੀਰ 'ਚ ਬਿਲਕੁਲ ਹਾਲਾਤ ਨਾਰਮਲ ਹੋ ਗਏ ਨੇ, ਮੈਂ ਆਇਆ ਇੱਥੇ ਦੇਖੋ ਕਿੰਨੇ ਵੱਡੇ ਇਕੱਠ ਹੋ ਰਹੇ ਨੇ ਔਰ ਬਿਲਕੁਲ ਅਸੀਂ ਲਾ ਐਂਡ ਆਰਡਰ ਬਹੁਤ ਜਲਦੀ ਜੰਮੂ ਕਸ਼ਮੀਰ ਜਿਹੜਾ ਹੈ ਉਹ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਵੀ ਜਿਹੜਾ ਹੈ ਉਹ ਸ਼ਾਂਤਮਈ ਹੋ ਜਾਏਗਾ। ਹੁਣ ਐਨ ਉਸ ਮੌਕੇ ਜਦੋਂ ਅਜੇ ਉਹਨੇ ਆਪਣੀ ਜਿਹੜੀ ਹੈ ਉਹ ਮੋਟੇ ਜਿਹੜੇ ਉਹਦੇ ਖੋਤੇ ਵਰਗਾ ਜਿਹੜਾ ਉਹਦਾ ਹੈ ਤਾਂ ਗੈਂਡੇ ਦਾ ਬੱਚਾ ਹੀ ਲੱਗਦਾ, ਉੱਥੋਂ ਆਪਣੇ ਗੰਦੇ ਪੈਰ ਚੁੱਕੇ ਨੇ ਕਸ਼ਮੀਰ 'ਚੋਂ, ਅਤੇ ਅਮਰੀਕਾ ਦੀ ਐਡਵਾਈਜ਼ਰੀ ਆ ਜਾਂਦੀ ਹੈ ਕਿ ਭਾਈ ਇਹ ਭਾਰਤ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਕ੍ਰਾਈਮ ਹੈ, ਟੈਰਰਿਜ਼ਮ ਹੈ ਔਰ ਖ਼ਾਸ ਤੌਰ 'ਤੇ ਨਾਟ ਟੂ ਟਰੈਵਲ ਟੂ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ, ਕਿ ਵੀ ਉੱਥੇ ਤਾਂ ਬਿਲਕੁਲ ਨਾ ਜਾਓ। ਇਹਦਾ ਮਤਲਬ ਇਹ ਹੈ ਵੀ ਅਮਰੀਕਾ ਨੇ ਦੱਸਤਾ ਵੀ ਇਹਨਾਂ ਦੇ ਜਿੰਨੇ ਦਾਅਵੇ ਨੇ ਕਿ ਉੱਥੇ ਸਭ ਕੁਛ ਨਾਰਮਲ ਹੈ, ਉਹ ਦਾਅਵੇ ਝੂਠੇ ਨੇ। ਔਰ ਇਹ ਜਿਹੜਾ ਇਸ ਦੇ ਉੱਤੇ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ ਇਨ ਇੰਡੀਆ ਡਿਊ ਟੂ ਕ੍ਰਾਈਮ ਐਂਡ ਟੈਰਰਿਜ਼ਮ ਸੈਡ ਦਾ ਸਟੇਟ ਡਿਪਾਰਟਮੈਂਟ। ਹੁਣ ਇਸ ਦੇ ਨਾਲ ਔਰ ਪੂਰਾ ਪੈਰਾਗ੍ਰਾਫ ਹੈ, ਡੂ ਨਾਟ ਟਰੈਵਲ ਟੂ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ ਐਕਸੈਪਟ ਈਸਟਰਨ ਲੱਦਾਖ ਰੀਜਨ ਐਂਡ ਇਟਸ ਕੈਪੀਟਲ ਲੇਹ, ਉਹ ਤਾਂ ਬੁੱਧਿਸਟ ਏਰੀਆ ਹੈ, ਉੱਥੇ ਚਲੇ ਜਾਓ, ਬਾਕੀ 'ਚ ਨਾ ਜਾਓ। ਡਿਊ ਟੂ ਟੈਰਰਿਜ਼ਮ ਐਂਡ ਸਿਵਲ ਅਨਰੈਸਟ, ਇਹਨਾਂ ਨੇ ਮੰਨਿਆ ਅਮਰੀਕਾ ਨੇ ਕਿ ਉੱਥੇ ਜਿਹੜੀ ਹੈ ਹਾਲਾਤ ਆਮ ਵਾਂਗ ਨਹੀਂ ਨੇ। ਸਿਵਲ ਅਨਰੈਸਟ ਬੜਾ ਲਫ਼ਜ਼ ਇੰਪੋਰਟੈਂਟ ਹੈ ਕਿ ਲੋਕ ਜਿਹੜੇ ਨੇ ਉਹ ਬਗਾਵਤ ਦੇ ਰਸਤੇ ਦੇ ਉੱਤੇ ਨੇ। ਵਿਦਨ 10 ਕਿਲੋਮੀਟਰਸ ਆਫ ਇੰਡੀਆ ਪਾਕਿਸਤਾਨ ਬਾਰਡਰ ਡਿਊ ਟੂ ਪੋਟੈਂਸ਼ੀਅਲ ਫਾਰ ਆਰਮਡ ਕਨਫਲਿਕਟ। ਇਸ ਦਾ ਮਤਲਬ ਹੈ ਵੀ ਇਹਨਾਂ ਦੇ ਕੋਲ ਕੋਈ ਐਸੀ ਜਾਣਕਾਰੀ ਵੀ ਹੈ, ਕਿਉਂਕਿ ਮੋਦੀ ਸਰਕਾਰ ਹਰ ਪਾਸਿਓਂ ਫੇਲ ਹੋ ਰਹੀ ਹੈ ਬੜੀ ਬੁਰੀ ਤਰ੍ਹਾਂ। ਵਰਲਡ ਬੈਂਕ ਨੇ ਉਹਦਾ ਜਿਹੜਾ ਇਕਨੋਮਿਕਲ ਗਰੋਥ ਰੇਟ ਆ ਉਹ 1% ਘਟਾ ਦਿੱਤਾ ਹੈ, ਜਿਹੜਾ ਇਹਨਾਂ ਦਾ ਦਾਅਵਾ ਸੀ। ਇਸ ਵੇਲੇ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 82 ਜਿਹੜੇ ਰੁਪਈਏ ਦੇ ਬਰਾਬਰ ਹੈ, $1 ਅਮਰੀਕਨ ਡਾਲਰ 82 ਰੁਪਏ ਡਾਂਸ ਕਰ ਰਿਹਾ ਉਹਦੇ ਸਾਹਮਣੇ, ਹੋਰ ਥੱਲੇ ਨੇ ਕਦੇ ਨਹੀਂ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਜੇ ਇਹ ਇਸ ਕਿਸਮ ਦੀ ਟਰੈਵਲ ਐਡਵਾਈਜ਼ਰੀ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਆਰਮਡ ਕਨਫਲਿਕਟ ਦਾ ਖਤਰਾ ਹੈ ਭਾਰਤ ਪਾਕਿਸਤਾਨ। ਇਹਦਾ ਮਤਲਬ ਇਹ ਹੈ ਕਿਉਂਕਿ 2024 ਦੀਆਂ ਚੋਣਾਂ ਆ ਰਹੀਆਂ ਨੇ, ਮੋਦੀ ਦੀ ਪੋਪੂਲੈਰਿਟੀ ਡਾਊਨ ਜਾ ਰਹੀ ਹੈ, ਦੂਜੇ ਪਾਸੇ ਵੀ ਜਿਹੜਾ ਹੈ ਉਹ ਆਪੋਜੀਸ਼ਨ ਥੋੜ੍ਹਾ ਬਹੁਤ ਜਿਹੜੀ ਹੈ ਉਹ ਫੜਫੜਾ ਰਹੀ ਹੈ, ਖੰਭ ਮਾਰ ਰਹੀ ਹੈ, ਹਾਲਾਂ ਭਾਵੇਂ ਕਿੰਨਾ ਕੁ ਉਹਨਾਂ ਦਾ ਪ੍ਰਭਾਵ ਹੈ ਜਾਂ ਨਹੀਂ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਇੰਡੀਆ ਇਸ ਕਿਸਮ ਦੀ ਕੋਈ ਦਿਲਵਦੀ ਕਰਨ ਦੀ ਸੋਚ ਰਿਹਾ ਹੋਏਗਾ। ਅਦਰਵਾਈਜ਼ ਤੁਹਾਨੂੰ ਬਾਰਡਰ ਦੇ ਉੱਤੇ ਤਾਂ ਹੁਣ ਅੱਗੇ ਤਾਂ ਅੱਜ ਤੋਂ 1.5 ਸਾਲ ਪਹਿਲਾਂ ਸੀ ਕਿ ਜੀ ਫਲਾਂ ਬਾਰਡਰ, ਪੁੰਛ ਬਾਰਡਰ, ਜੰਮੂ ਬਾਰਡਰ ਔਰ ਛੰਭ ਜੋੜੀਆਂ ਤੇ ਫਲਾਣੇ 'ਚ, ਹੁਣ ਤਾਂ ਕੋਈ ਖਬਰ ਵੀ ਨਹੀਂ ਹੁੰਦੀ, ਕੋਈ ਕ੍ਰਾਸ ਬਾਰਡਰ ਫਾਇਰਿੰਗ ਵੀ ਨਹੀਂ ਹੁੰਦੀ। ਤਾਂ ਫਿਰ ਅਮਰੀਕਨ ਐਡਵਾਈਜ਼ਰੀ ਕਿਉਂ ਕਹਿ ਰਹੀ ਹੈ ਵੀ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਆਰਮਡ ਕਨਫਲਿਕਟ ਦਾ ਖਤਰਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਭਾਰਤ ਵਿਸ਼ਵ ਗੁਰੂ ਮਹਾਨ ਦੇਵੀਆਂ ਦੀ ਪੂਜਾ, ਅਜੇ ਦੁਰਗਾ ਦੀ ਪੂਜਾ ਕਰਕੇ ਹਟੇ ਨੇ। ਹੁਣ ਸੁਣ ਲਓ ਉੱਥੇ ਔਰਤਾਂ ਦੇ ਨਾਲ ਕੀ ਵਾਪਰਦਾ। ਅਮਰੀਕਨ ਐਡਵਾਈਜ਼ਰੀ ਕੀ ਕਹਿੰਦੀ ਹੈ, ਇੰਡੀਅਨ ਅਥਾਰਟੀਜ਼ ਰਿਪੋਰਟ ਰੇਪ ਇਜ਼ ਵਨ ਆਫ ਦਾ ਫਾਸਟੈਸਟ ਗਰੋਇੰਗ ਕ੍ਰਾਈਮਸ ਇਨ ਇੰਡੀਆ। ਇਹ ਹਿੰਦੂਤਵਾ ਦੀ ਮਹਾਨਤਾ ਭਾਰਤ ਦੇਸ਼ ਕਿ ਸਭ ਤੋਂ ਜ਼ਿਆਦਾ ਜੇ ਉੱਥੇ ਕੋਈ ਚੀਜ਼ ਗਰੋ ਹੋ ਰਹੀ ਹੈ ਉਹ ਰੇਪ ਹੈ।
violent crime such as sexual assault has occurred at tourist sites and in other locations। ਇਹ ਹੁਣ ਕਿਉਂਕਿ ਅਮਰੀਕਨ ਤਾਂ ਐਜ਼ ਏ ਟੂਰਿਸਟ ਹੀ ਜਾਂਦੇ ਨੇ, ਕਹਿ ਰਹੇ ਨੇ ਕਿ ਭਾਈ ਜਿਹੜੇ ਟੂਰਿਸਟ ਸਾਈਟ ਨੇ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਹ ਹੁੰਦਾ ਹੈ। ਔਰ ਐਡਵਾਈਜ਼ਰੀ ਸੈਡ terrorists may attack with little or no warning, targeting tourist locations, transportation hubs, markets, shopping malls and government facilities। ਇਹਦਾ ਮਤਲਬ ਹੈ ਵੀ ਗੌਰਮੈਂਟ ਉੱਥੇ ਕਿੱਥੇ ਹੈ, ਜੇ ਦਹਿਸ਼ਤਗਰਦਾਂ ਦਾ ਇੰਨਾ ਉੱਥੇ ਜਾਲ ਵਿਛਿਆ ਹੋਇਆ ਹੈ ਕਿ ਉਹ ਜਿੱਥੇ ਮਰਜ਼ੀ ਟੂਰਿਸਟ ਲੋਕੇਸ਼ਨ 'ਤੇ ਅਟੈਕ ਕਰ ਸਕਦੇ ਨੇ, ਜਿੱਥੇ ਟਰਾਂਸਪੋਰਟੇਸ਼ਨ ਹੈ ਗੱਡੀਆਂ ਬੱਸਾਂ ਉਹਨਾਂ ਦੇ ਉੱਤੇ ਕਰ ਸਕਦੇ ਨੇ, ਮਾਰਕੀਟ 'ਚ ਕਰ ਸਕਦੇ ਨੇ, ਸ਼ਾਪਿੰਗ ਮਾਲ 'ਚ ਕਰ ਸਕਦੇ ਨੇ ਤੇ ਸਰਕਾਰੀ ਅਦਾਰਿਆਂ ਦੇ ਉੱਤੇ ਕਰ ਸਕਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਫਿਰ ਵੀ ਜਾਣਾ ਹੈ ਤੇ ਆਪਣੇ ਰਿਸਕ ਤੇ ਜਾਇਓ, ਕਿਉਂਕਿ US ਗਵਰਨਮੈਂਟ ਹੈਜ਼ ਲਿਮਿਟਡ ਐਬਿਲਿਟੀ ਟੂ ਪ੍ਰੋਵਾਈਡ ਐਮਰਜੈਂਸੀ ਸਰਵਿਸਿਜ਼ ਟੂ US ਸਿਟੀਜ਼ਨ ਇਨ ਰੂਰਲ ਏਰੀਆਜ਼ from eastern Maharashtra and northern Telangana through western West Bengal, as US government employees must obtain special authorization to travel to the। ਉਹਨਾਂ ਨੇ ਪੂਰਾ ਇਹ ਸਾਰਾ ਹੀ ਖਿੱਤਾ ਹੈ, ਵੈਸਟਰਨ ਇੰਡੀਆ ਵੀ ਹੈ ਔਰ ਉਹਦੇ 'ਚ ਦੂਸਰਾ ਵੀ ਨਾਰਥ ਈਸਟ ਵੀ ਆ ਜਾਂਦਾ ਕਿ ਭਾਈ ਅਸੀਂ ਤੁਹਾਨੂੰ ਸਿਕਿਉਰਿਟੀ ਨਹੀਂ ਦੇ ਸਕਦੇ। ਹੁਣ ਇਹ ਇਹਦੀ ਟਾਈਮਿੰਗ, ਇਹਦੀ ਸ਼ਬਦਾਵਲੀ ਔਰ ਈਵਨ ਉਸ ਨੂੰ ਇੰਡੀਆ ਨੂੰ ਖਤਰੇ ਦੇ ਇੱਕ ਜ਼ੋਨ 'ਚ ਅਪ ਕਰ ਦੇਣਾ, 1 to 4 'ਚ ਜਿਹੜਾ ਉਹ ਨੰਬਰ 2 'ਤੇ ਲੈ ਆਉਣਾ, ਇਹ ਦੱਸਦਾ ਕਿ ਵੀ ਇਹ ਕਾਫੀ ਅੰਦਰੂਨੀ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਇਕੱਲੀ ਦਰਾੜ ਹੀ ਨਹੀਂ ਹੈ, ਉਹਨਾਂ 'ਚ ਕਾਫੀ ਕੁੜਿੱਤਣ ਹੈ, ਕਾਫੀ ਜਿਹੜਾ ਉਹ ਬਦਤਰ ਹੋ ਰਹੇ ਨੇ। ਔਰ ਦੂਸਰੇ ਪਾਸੇ ਜਿੱਥੇ ਇੰਡੀਆ ਨੇ ਕੈਨੇਡਾ ਨੂੰ ਦੇ ਵਿਚਲੇ ਆਪਣੇ ਸਟੂਡੈਂਟਸ ਨੂੰ ਔਰ ਸਿਟੀਜ਼ਨਸ ਨੂੰ ਔਰ ਦੂਸਰਿਆਂ ਨੂੰ ਇਹ ਐਡਵਾਈਸ ਕੀਤਾ ਸੀ ਕਿ ਜੀ ਐਂਟਾਈ ਇੰਡੀਆ ਕੈਂਪੇਨ ਹੈ, ਹੇਟ ਕ੍ਰਾਈਮ ਹੈ। ਦੂਜਾ ਕੈਨੇਡਾ ਨੇ ਅੱਜ ਜਿਹੜਾ ਹੈ ਉਹ ਕਿਹਾ ਕੈਨੇਡਾ ਅਲਾਉਜ਼ ਫੋਰਨ ਸਟੂਡੈਂਟਸ ਟੂ ਵਰਕ ਆਫ ਕੈਂਪਸ ਫਾਰ ਮੋਰ ਆਵਰਸ। ਉਹਨਾਂ ਨੇ ਹੁਣ ਅਦਰਵਾਈਜ਼ 20 ਘੰਟੇ ਜਿਹੜੇ ਇੱਥੇ ਸਟੂਡੈਂਟ ਐਡਮਿਸ਼ਨ ਲੈਂਦੇ ਨੇ ਉਹਨਾਂ ਨੂੰ ਆਫੀਸ਼ੀਅਲੀ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ, ਬਾਕੀ ਵਕਤ ਉਹਨਾਂ ਨੂੰ ਕੈਂਪਸ 'ਚ ਰਹਿਣਾ ਪੈਂਦਾ। ਪਰ ਉਹਨਾਂ ਨੇ 15 ਨਵੰਬਰ ਤੋਂ ਲੈ ਕੇ 31 ਦਸੰਬਰ ਤੱਕ ਯਾਨੀ 1.5 ਮਹੀਨੇ ਲਈ ਕੈਨੇਡਾ ਵਾਲਿਆਂ ਨੇ ਕਿਹਾ ਕੋਈ ਨਹੀਂ, ਤੁਸੀਂ 20 ਤੋਂ ਵੀ ਜਿੰਨੇ ਮਰਜ਼ੀ ਜ਼ਿਆਦਾ ਘੰਟੇ ਕੰਮ ਕਰ ਸਕਦੇ ਹੋ। ਇਸ ਦੇ ਨਾਲ ਜਿਹੜਾ ਹੈ ਸਭ ਤੋਂ ਜ਼ਿਆਦਾ ਫਾਇਦਾ ਆਪਣਿਆਂ ਨੂੰ ਹੈ, ਕਿਉਂਕਿ 1/3 ਇਸ ਵੇਲੇ 6,20,000 ਸਟੂਡੈਂਟ ਨੇ ਫੋਰਨ ਦੇ ਕੈਨੇਡਾ 'ਚ, ਜਿਨ੍ਹਾਂ 'ਚੋਂ 1/3 ਆਲਮੋਸਟ 2 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਇੰਡੀਅਨ ਪੰਜਾਬੀ ਨੇ ਜ਼ਿਆਦਾ, ਬਾਕੀ ਤਾਂ ਬਹੁਤ ਘੱਟ ਨੇ। ਸੋ ਮੈਂ ਸਮਝਦਾ ਵੀ ਇਹ ਵੀ ਕੈਨੇਡਾ ਨੇ ਇਨ ਕਾਈਂਡ ਇਹਨਾਂ ਨੂੰ ਕਿਹਾ ਕਿ ਭਾਈ ਦੇਖੋ ਅਸੀਂ ਤਾਂ ਆ ਵੀ ਕਰਨ ਨੂੰ ਤਿਆਰ ਹੈ। ਇੰਡੀਆ ਦੀਆਂ ਚੀਕਾਂ ਬਰਾਬਰ ਜਾਰੀ ਨੇ, ਕਿਉਂਕਿ ਕੈਨੇਡਾ 'ਚ ਦੂਸਰਾ ਰੈਫਰੈਂਡਮ 6 ਨਵੰਬਰ ਤੋਂ ਸ਼ੁਰੂ ਹੋਣਾ ਔਰ ਅੱਜ ਜਿਹੜਾ ਉਹਨਾਂ ਦੇ ਮੇਨ ਸਟੋਰੀ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਨੇ ਲਾਈ ਹੋਈ ਹੈ, ਭਾਰਤ ਜਿਹੜਾ ਹੈ ਉਹ ਰਿਮਾਈਂਡ ਕਰਵਾ ਰਿਹਾ ਕੈਨੇਡਾ ਨੂੰ ਕਿ ਕਨਿਸ਼ਕਾ ਬੋਂਬਿੰਗ, ਕਿ ਦੇਖੋ ਯਾਦ ਕਰੋ 1985 'ਚ ਕਿਵੇਂ ਜਿਹੜੀ ਹੈ ਕਨਿਸ਼ਕਾ ਬੋਂਬਿੰਗ ਇਹਨਾਂ ਖਾਲਿਸਤਾਨੀਆਂ ਨੇ ਕੀਤੀ ਸੀ। ਔਰ ਹੁਣ ਜਿਹੜੀ ਹੈ ਸਿੱਖਸ ਫਾਰ ਜਸਟਿਸ ਜਿਹੜੀ ਇੱਕ ਦਹਿਸ਼ਤਗਰਦ ਜਮਾਤ ਐਲਾਨੀ ਹੋਈ ਹੈ, ਉਸ ਵੱਲੋਂ ਰੈਫਰੈਂਡਮ ਕਰਵਾਏ ਜਾ ਰਹੇ ਨੇ। ਔਰ ਵੀ ਹੋਪ that these activities stop in future. India has issued an advisory as well as that how anti-India activities are on rise in Canada and how it is posing a risk to Indians. We must not forget Kanishka bombings. There have been links in the past. We have already banned SFJ unit. ਹੁਣ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸ ਪਰਸਨ ਜਿਹੜਾ ਅਰਿੰਦਮ ਬਾਗਚੀ ਉਹ ਆਪਣੀ ਮੀਡੀਆ ਬਰੀਫਿੰਗ ਦੇ ਵਿੱਚ ਇਹ ਸਾਰੀਆਂ ਕਹਾਣੀਆਂ ਸੁਣਾ ਰਿਹਾ ਔਰ ਅਸੀਂ ਸਮਝਦੇ ਹਾਂ ਵੀ ਇਸ ਦੇ ਨਾਲ ਇੱਕ ਪੋਜ਼ਿਟਿਵ ਸੀ ਕਿ ਕੈਨੇਡਾ ਦੀ NDP ਪਾਰਟੀ ਦੇ ਲੀਡਰ ਜਿਹੜੇ ਪਾਰਲੀਮੈਂਟ 'ਚ ਜਗਮੀਤ ਸਿੰਘ ਨੇ ਅੱਜ ਉਹਨਾਂ ਦੀ ਇੱਕ ਵੀਡੀਓ ਬਰੀਫ ਜਿਹੜਾ ਸ਼ਾਇਦ ਸ਼ੇਰੇ ਪੰਜਾਬ ਜਾਂ ਕੀ ਨਾਂ ਹੈ ਰੇਡੀਓ ਪ੍ਰੋਗਰਾਮ ਦਾ, ਉਹ ਇੰਟਰਵਿਊ ਕਰ ਰਿਹਾ ਜਗਮੀਤ ਸਿੰਘ ਨੂੰ ਔਰ ਉਹਨੂੰ ਪੁੱਛਦਾ ਹੈ ਕਿ ਬਈ ਤੁਹਾਡੇ ਰੈਫਰੈਂਡਮ ਬਾਰੇ ਕੀ ਖਿਆਲ ਹੈ। ਸੋ ਉਹਨਾਂ ਨੇ ਕਿਹਾ ਜੀ ਅਸੀਂ ਜਿਸ ਪਾਰਲੀਮੈਂਟ 'ਚ ਬੈਠਦੇ ਹਾਂ ਸਾਡੇ ਨਾਲ ਬਲੌਕ ਕਿਊਬੇਕਸ ਪਾਰਟੀ ਵਾਲੇ ਬੈਠਦੇ ਨੇ, ਉਹ ਨੇ ਅਸੀਂ ਹਾਲਾਂਕਿ ਕੈਨੇਡਾ ਨੂੰ ਇਕੱਠਾ ਰੱਖਣਾ ਚਾਹੁੰਦੇ ਹਾਂ ਪਰ ਉਹ ਚਾਹੁੰਦੇ ਨੇ ਵੀ ਕਿਊਬੈਕ ਅੱਡ ਹੋਏ, ਉਹਨਾਂ ਦੇ ਨੁਮਾਇੰਦੇ ਨੇ। ਸਕਾਟਲੈਂਡ ਦੇ ਵਿੱਚ ਹਿਸਟੋਰੀਕਲੀ ਵੀ ਔਰ ਅੱਜ ਵੀ ਉਹ ਰੈਫਰੈਂਡਮ ਦੇ ਹੱਕ 'ਚ ਨੇ ਔਰ ਕਰਦੇ ਨੇ ਔਰ ਇਹ ਇੱਕ ਬੁਨਿਆਦੀ ਹੱਕ ਹੈ। ਔਰ ਸੋ ਇਹ ਮੈਂ ਸਮਝਦਾ ਕਿ ਵੱਡੀ ਡਿਵੈਲਪਮੈਂਟ ਹੈ
ਕਿਉਂਕਿ ਇਸ ਵੇਲੇ ਜਿਹੜੀ ਰੂਲਿੰਗ ਪਾਰਟੀ ਜਸਟਿਨ ਟਰੂਡੋ ਦੀ ਹੈ, ਉਹ ਜੇ ਕਹਿਣਾ ਹੋਏ ਕਿ NDP ਦੀਆਂ ਵਿਸਾਖੀਆਂ ਦੇ ਸਹਾਰੇ ਖੜੀ ਹੈ, ਉਹਦੇ ਕੋਲ ਆਪਣੀ ਐਬਸੋਲੂਟ ਮੈਜੋਰਿਟੀ ਨਹੀਂ ਹੈ। ਸੋ ਇਸ ਵੇਲੇ ਜੇ ਜਸਟਿਨ ਟਰੂਡੋ ਤੋਂ ਬਾਅਦ ਸੈਕੰਡ ਮੋਸਟ ਪਾਵਰਫੁਲ ਚੇਅਰ ਹੈ ਕੈਨੇਡਾ ਦੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ, ਤੋਂ ਜਗਮੀਤ ਸਿੰਘ ਦੇ। ਸੋ ਜਗਮੀਤ ਸਿੰਘ ਹੋਰਾਂ ਦਾ ਇਸ ਮੁੱਦੇ ਦੇ ਉੱਤੇ ਕਲੀਅਰ ਲਾਈਨ ਜਿਹੜਾ, ਹਾਲਾਂ ਮੈਨੂੰ ਕਦੇ ਭੁਲੇਖਾ ਨਹੀਂ ਰਿਹਾ, ਉਹ ਸਾਡੇ ਇੱਥੇ ਵੀ ਆਏ TV 84 ਦੇ ਗਾਲਾ ਦੇ ਉੱਤੇ, ਔਰ ਉਹਨਾਂ ਨੇ ਖੁੱਲ੍ਹ ਕੇ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦੇ ਨੇ। ਲੇਕਿਨ ਮੈਂ ਸਮਝਦਾ ਵੀ ਇਸ ਦੇ ਨਾਲ ਇਹਦੀ ਟਾਈਮਿੰਗ, ਜਦੋਂ ਕਿ ਇੰਡੀਆ ਚੀਕਾਂ ਮਾਰ ਰਿਹਾ, ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਇੱਕ ਵਾਰ ਫਿਰ ਕਨਿਸ਼ਕਾ ਯਾਦ ਕਰਵਾ ਰਿਹਾ ਹੈ, ਔਰ ਐਡਵਾਈਜ਼ਰੀ ਤਾਂ ਪਹਿਲਾਂ ਹੀ ਹੋ ਚੁੱਕੀ ਹੈ। ਸੋ ਐਨ ਇਸ ਮੌਕੇ ਦੇ ਉੱਤੇ ਜਗਮੀਤ ਸਿੰਘ ਹੋਰਾਂ ਦਾ ਇਹ ਬਿਆਨ ਕਾਫੀ ਮਾਨੇ ਰੱਖਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।